ਵੀਰ ਜਾਣਦੇ ਨੇ ਕਿ ਤਰੀਕਾਂ ਸਬਰ ਤਹੱਮਲ ਨਾਲ ਚੱਲਦੀਆਂ ਨੇ ਔਰ ਦਰਜਾ ਬਦਰਜਾ ਮਰਲਾਵਾਰ ਅੱਗੇ ਵਧਦੀਆਂ ਨੇ। ਹੱਤਾ ਕਿ ਮਜ਼ਹਬ ਵੀ ਇੱਕੋ ਵਾਰੀ ਨਹੀਂ ਦੱਸਿਆ ਜਾਂਦਾ। ਅਸੀਂ ਪਹਿਲੇ ਫੇਜ਼ ਵਿੱਚ ਇੱਕ ਖਾਸ ਤਰ੍ਹਾਂ ਦੀ ਜਾਣਕਾਰੀ ਦਿੱਤੀ, ਫਿਰ ਕੌਮੀ ਸਿਆਸੀ ਸ਼ਊਰ ਦੇ ਵਾਧੇ ਵਾਸਤੇ, ਪੰਜਾਬੀ ਜ਼ਬਾਨ ਤੇ ਪੰਜਾਬ ਦੀ ਵੰਡ ਦੇ ਮੁੱਦੇ ਤੇ, ਪੰਜਾਬ ਦੀ ਤਾਰੀਖ ਦਾ ਪਹਿਲਾ ਅਲਾਮਤੀ ਇਲੈਕਸ਼ਨ ਲੜਿਆ ਤੇ ਇਹਨੂੰ ਸਿਆਸੀ ਮੁੱਦਾ ਬਣਾਉਣ ਦੀ ਸਹੀ ਕੀਤੀ। ਫਿਰ ਪੰਜਾਬ ਨੈਸ਼ਨਲ ਮੂਵਮੈਂਟ ਦੇ ਨਾਂ ਨਾਲ ਇੱਕ ਸਿਆਸੀ ਤਹਿਰੀਕ ਦੀ ਬੁਨਿਆਦ ਰੱਖੀ ਔਰ ਉਹਦੇ ਵਿੱਚ ਅਸੀਂ ਸੁਬਾਹ ਸ਼ਾਮ ਰਾਤ ਹਫ਼ਤੇ ਦੇ 7 ਤੇ ਸਾਲ ਦੇ 365 ਦਿਨ ਮੁਸਲਸਲ ਬੇਤਹਾਸ਼ਾ ਕੰਮ ਕੀਤਾ ਔਰ ਵੱਖੋ-ਵੱਖ ਤਰੀਕੇ ਵਰਤਦੇ ਹੋਏ ਪੰਜਾਬੀ ਜ਼ਬਾਨ, ਰਹਿਤਲ ਤੇ ਕੌਮੀ ਸਿਆਸੀ ਸ਼ਊਰ ਦੇ ਵਾਧੇ ਵਾਸਤੇ ਕੰਮ ਕੀਤਾ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਖਿਲਾਫ ਜ਼ਬਰ ਤੇ ਔਨ ਗਰਾਊਂਡ ਮੁਜ਼ਾਹਰੇ ਕੀਤੇ, ਮਜ਼ਾਮਤੀ ਰੈਲੀਆਂ ਕੱਢੀਆਂ, ਤਾਰੀਖ ਵਿੱਚ ਪਹਿਲੀ ਵਾਰ ਲਾਹੌਰ ਦੀਆਂ ਸੜਕਾਂ ਤੇ ਉਰਦੂ ਮੀਡੀਅਮ ਨਾਮਨਜ਼ੂਰ ਦੇ ਨਾਅਰੇ ਬੁਲੰਦ ਕੀਤੇ। ਅਖਬਾਰੀ ਕਾਲਮਾਂ ਤੋਂ ਲੈ ਕੇ ਸੋਸ਼ਲ ਮੀਡੀਆ ਲਿਖਤਾਂ ਤੇ ਟੀਵੀ ਟਾਕ ਸ਼ੋਜ਼ ਤੀਕਰ ਹਰ ਥਾਂ ਪੰਜਾਬ ਤੇ ਪੰਜਾਬੀ ਦਾ ਮੁਕੱਦਮਾ ਲੜਿਆ। ਪੰਜਾਬੀ ਜ਼ਬਾਨ ਤੇ ਪੰਜਾਬ ਦੀ ਵੰਡ ਦੇ ਮੁੱਦੇ ਨੂੰ ਕੌਮੀ ਸਤ੍ਹਾ ਤੇ ਹਰਾ ਰੱਖਣ ਵਾਸਤੇ ਮੁਖਤਲਿਫ ਸਿਆਸੀ ਸਮਾਜੀ ਸ਼ਖਸੀਆਤ, ਮਾਹਿਰੀਨ ਲਿਸਾਨੀਆਤ ਤੇ ਦਾਨਸ਼ਵਰਾਂ ਦੇ ਇੰਟਰਵਿਊ ਕੀਤੇ ਔਰ ਸ਼ਾਇਦ ਇਹ ਦੱਸਣ ਦੀ ਵੀ ਲੋੜ ਨਹੀਂ ਕਿ ਇਸ ਮੁਖਤਸਰ ਤਰੀਨ ਤਾਰਫ ਵਿੱਚ ਵਰ੍ਹਿਆਂ ਦੀ ਰਿਆਜ਼ਤ ਲੁਕੀ ਹੋਈ ਹੈ ਤੇ ਇਹਨਾਂ ਵਰ੍ਹਿਆਂ ਵਿੱਚ ਮੇਰੇ ਕੋਲ ਇੱਕ ਮਿੰਟ ਵੀ ਐਸਾ ਨਹੀਂ ਸੀ ਜਿਸ ਵੇਲੇ ਮੈਂ ਆਪਣੇ ਘਰ-ਬਾਰ ਜਾਂ ਕੰਮ ਕਾਰੋਬਾਰ ਨੂੰ ਵਕਤ ਦੇ ਸਕਦਾ। ਇਹ ਸਭ ਕੁਝ ਇੰਝ ਹੀ ਮੁਮਕਿਨ ਸੀ, ਕੋਈ ਵੀ ਦੂਜੀ ਤੀਜੀ ਮਾਦੀ ਜਾਂ ਜ਼ਾਤੀ ਮਸਰੂਫੀਅਤ ਬਾਅਦ ਇਹਨਾਂ ਤੇ ਕੀ ਇਸ ਤੋਂ ਅੱਧੇ ਤੋਂ ਅੱਧਾ ਕੰਮ ਵੀ ਮੁਮਕਿਨ ਨਹੀਂ ਸੀ। ਬਹਰਹਾਲ ਇਸ ਤਮਹੀਦ ਦਾ ਮਕਸਦ ਤੇ ਮੁੱਦੇ ਦੀ ਗੱਲ ਇਹ ਹੈ ਕਿ ਅਸੀਂ ਬੇਤਹਾਸ਼ਾ ਕੰਮ ਕਰਨ ਬਾਅਦ ਵੀ ਹਲੇ ਤੀਕਰ ਪਹਿਲੀ ਸਟੇਜ ਤੇ ਯਾਨੀ ਪਹਿਲੀ ਪੌੜੀ ਤੇ ਖਲੋਤੇ ਹਾਂ ਤੇ ਇਸ ਤੋਂ ਉੱਤੇ ਤੇ ਅਗਲੇ ਮਰਲੇ ਵਿੱਚ ਜਾਣ ਵਾਸਤੇ ਸਾਨੂੰ ਕੁਝ ਨਵੇਂ ਕੰਮ ਕਰਨੇ ਪਵਣਗੇ, ਜਿਨ੍ਹਾਂ ਵਾਸਤੇ ਤੁਹਾਡੇ ਸਭ ਪੰਜਾਬੀ ਵੀਰਾਂ ਦੇ ਤਾਵਨ ਦੀ ਸ਼ਦੀਦ ਜ਼ਰੂਰਤ ਹੈ। ਅਗਲੇ ਮਰਲੇ ਦੇ ਪਹਿਲੇ ਪੈਰ ਤੋਂ ਪੰਜਾਬੀ ਜ਼ਬਾਨ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਕਰਨ ਜਾ ਰਿਹਾ ਵਾਂ। ਇਹਦੇ ਵਿੱਚ ਨਾ ਸਿਰਫ ਅਸੀਂ ਕਲਾਸੀਕਲ ਅਦਬ ਨਾਲ ਪੰਜਾਬੀ ਜ਼ਬਾਨ ਲਿਖਣੀ, ਪੜ੍ਹਨੀ, ਬੋਲਣੀ ਸਿਖਾਉਣ ਦੀਆਂ ਕਲਾਸਾਂ ਦਿਆਂਗੇ, ਬਲਕਿ ਪੰਜਾਬੀ ਜ਼ਬਾਨ ਦੇ ਪਿਛੋਕੜ ਔਰ ਇਹਦੇ ਖਿਲਾਫ ਹੋਈਆਂ ਸਾਜ਼ਿਸ਼ਾਂ ਤੇ ਵੀ ਰੋਸ਼ਨੀ ਪਾਵਾਂਗੇ। ਇਸ ਦੇ ਇਲਾਵਾ ਅਸੀਂ ਜਦੀਦ ਸਾਇੰਸੀ, ਮੁਆਸ਼ੀ ਤੇ ਸਮਾਜੀ ਉਲੂਮ ਵੀ ਪੰਜਾਬੀ ਵਿੱਚ ਸਿਖਾਵਾਂਗੇ। ਯਾਨੀ ਕਿਤਾਬ ਜਿਸ ਵੀ ਜ਼ਬਾਨ ਵਿੱਚ ਹੋਏਗੀ, ਮੀਡੀਅਮ ਆਫ ਇੰਸਟਰਕਸ਼ਨ ਪੰਜਾਬੀ ਹੀ ਵਰਤਿਆ ਜਾਏਗਾ। ਮੈਂ ਘਰ ਬੈਠੀਆਂ ਸਭ ਮਾਵਾਂ ਭੈਣਾਂ ਨੂੰ ਗਰੰਟੀ ਦਿੰਦਾ ਜਾਵਾਂ ਕਿ ਇਸ ਦੇ ਬਾਅਦ ਉਹਨਾਂ ਦੇ ਬੱਚੇ ਰਵਾਇਤੀ ਉਰਦੂ ਤੇ ਅੰਗਰੇਜ਼ੀ ਮੀਡੀਅਮ ਸਕੂਲਾਂ ਤੇ ਅਕੈਡਮੀਆਂ ਤੋਂ ਬਿਹਤਰ ਨਤੀਜੇ ਦੇਵਣਗੇ। ਅਸੀਂ ਇਕਨੋਮਿਕਸ ਤੋਂ ਲੈ ਕੇ ਮੈਥ ਯਾਨੀ ਹਿਸਾਬ, ਬਾਇਓਲੋਜੀ, ਫਿਜ਼ਿਕਸ, ਕੈਮਿਸਟਰੀ ਤੀਕਰ ਹਰ ਸਬਜੈਕਟ ਵਾਸਤੇ ਕਾਬਲ ਪੰਜਾਬੀ ਅਸਾਤਜ਼ਾ ਦੀਆਂ ਖਿਦਮਾਤ ਹਾਸਲ ਕਰਾਂਗੇ। ਮੈਂ ਪੰਜਾਬੀ ਤਨਜ਼ੀਮਾਂ ਤੋਂ ਲੈ ਕੇ ਪੰਜਾਬੀ ਸੇਵਕਾਂ ਤੇ ਪੰਜਾਬੀਅਤ ਨਾਲ ਮੁਹੱਬਤ ਰੱਖਣ ਵਾਲੇ ਹਰ ਵੀਰ ਭੈਣ ਨੂੰ ਬੇਨਤੀ ਕਰਦਾ ਵਾਂ ਕਿ ਉਹ ਮਾਂ ਨਾਲ ਜੁੜੇ ਇਸ ਅਜ਼ੀਮ ਮਿਸ਼ਨ ਵਿੱਚ ਸਾਡੀ ਹਰ ਤਰ੍ਹਾਂ ਦੀ ਮਾਲੀ ਤੇ ਅਖਲਾਕੀ ਸਪੋਰਟ ਕਰੇ। ਜਿਹੜਾ ਮਾਲੀ ਮੁਆਵਨਤ ਕਰ ਸਕਦਾ ਹੈ ਉਹ ਮਾਲੀ ਮੁਆਵਨਤ ਕਰੇ ਤਾਂ ਜੇ ਅਸੀਂ ਇਸ ਮਨਸੂਬੇ ਤੇ ਅਮਲ ਦਰਾਮਦ ਕਰ ਸਕੀਏ। ਔਰ ਇਹ ਕੋਈ ਵੱਡੀ ਗੱਲ ਨਹੀਂ। ਪੰਜਾਬ ਧਰਤੀ ਦੇ ਬਹੁਤ ਸਾਰੇ ਸਰਮਾਇਆਦਾਰ ਪੁੱਤਰ ਆਪਣੀ ਮਾਂ ਬੋਲੀ ਦੀ ਥਾਂ ਉਰਦੂ ਤੇ ਅੰਗਰੇਜ਼ੀ ਮੀਡੀਅਮ ਸਕੂਲਾਂ ਦੀ ਸਰਪ੍ਰਸਤੀ ਕਰ ਰਹੇ ਨੇ। ਬਾਕੀ ਜੇ ਕੋਈ ਖੱਟੀ ਰੱਤ ਵਾਲਾ ਪੰਜਾਬੀ ਸਰਮਾਇਆਦਾਰ ਸ਼ੁਰੂ ਵਿੱਚ ਸਾਡੀ ਮਦਦ ਨੂੰ ਤਿਆਰ ਨਹੀਂ ਵੀ ਹੁੰਦਾ ਤੇ ਅਸੀਂ ਸਾਰੇ ਰਲ ਕੇ ਕਤਰੇ ਨਾਲ ਸਮੁੰਦਰ ਨਹੀਂ ਤੇ ਦਰਿਆ ਜਾਂ ਨਹਿਰ ਜਾਂ ਜਵਾਇਆ ਤਾਂ ਬਣ ਹੀ ਸਕਦੇ ਹਾਂ ਔਰ ਬੁੱਲੇ ਵਾਰਿਸ ਫਰੀਦ ਦੇ ਨਾਂ ਤੇ ਉਸ ਰੱਬਲ ਆਲਮੀਨ ਦੀ ਮਸੀਤ ਔਰ ਮਾਂ ਬੋਲੀ ਦੀ ਦਰਸਗਾਹ ਤੇ ਬਣਾ ਹੀ ਸਕਦੇ ਹਾਂ। ਜੇ ਸਾਖਿਆ ਤੇ ਅੱਲਾ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਅਸਮਾਨਾਂ ਤੇ ਜ਼ਮੀਨਾਂ ਦਾ ਬਣਨਾ ਤੇ ਤੁਹਾਡੀਆਂ ਬੋਲੀਆਂ ਤੇ ਰੰਗਾਂ ਦਾ ਖਿਲਾਰ। ਬੇਸ਼ੱਕ ਇਹਦੇ ਵਿੱਚ ਇਲਮ ਵਾਲਿਆਂ ਵਾਸਤੇ ਨਿਸ਼ਾਨੀਆਂ ਨੇ। ਔਰ ਫਿਰ ਆਖਿਆ ਤੇ ਅਸੀਂ ਹਰ ਰਸੂਲ ਨੂੰ ਉਹਦੀ ਕੌਮ ਦੀ ਜ਼ੁਬਾਨ ਦੇ ਨਾਲ ਘੱਲਿਆ ਤਾਂ ਜੇ ਉਹ ਖੋਲ ਕੇ ਦੱਸ ਦੇਵੇ ਤੇ ਅੱਲਾ ਜਿਹਨੂੰ ਚਾਹਵੇ ਗੁੰਮਰਾਹ ਕਰੇ ਤੇ ਜਿਹਨੂੰ ਚਾਹਵੇ ਹਦਾਇਤ ਦੇਵੇ ਤੇ ਉਹ ਡਾਢਾ ਹਿਕਮਤ ਵਾਲਾ ਹੈ। ਸੋ ਜਿਹੜਾ ਪੜ੍ਹਾ ਸਕਦਾ ਹੈ ਉਹ ਪੜ੍ਹਾਉਣ ਦੇ ਵਿੱਚ ਸਾਡੀ ਮਦਦ ਕਰੇ, ਜਿਹੜਾ ਦਾਖਲੇ ਕਰਵਾ ਸਕਦਾ ਹੈ ਉਹ ਦਾਖਲੇ ਕਰਾਉਣ ਵਿੱਚ ਸਾਡੀ ਮਦਦ ਕਰੇ। ਜ਼ਬਾਨ ਦੇ ਨਫਾਜ਼ ਤੇ ਪੰਜਾਬ ਦੀ ਵੰਡ ਦੀ ਸਾਜ਼ਿਸ਼ ਬਹੁਤ ਹੀ ਵੱਡੀ ਹੈ। ਇਹ ਬਹੁਤ ਹੀ ਵੱਡੇ ਚੈਲੰਜ ਨੇ ਔਰ ਲੁਕਾਈ ਨੂੰ ਸ਼ਊਰ
ਆਗਹੀ ਤੇ ਜਾਣਕਾਰੀ ਦੇਣ ਵਾਸਤੇ ਬਹੁਤ ਜ਼ਿਆਦਾ ਵਸਾਇਲ ਦੀ ਲੋੜ ਹੈ, ਜਿਹੜੇ ਕਿ ਸਾਨੂੰ ਸ਼ਾਇਦ ਕਦੀ ਵੀ ਦਸਤਿਆਬ ਨਾ ਹੋ ਸਕਣ। ਪਰ ਆਪਾਂ ਸਾਰੇ ਰਲ ਮਿਲ ਕੇ ਇੱਕ ਨੀਂਹ ਤਾਂ ਖੱਟੀਏ, ਉਹਦੇ ਵਿੱਚ ਆਪਣੇ ਹਿੱਸੇ ਦੀ ਇੱਕ ਇੱਕ ਇੱਟ ਤੇ ਰੱਖੀਏ। ਇਹ ਸਿਮਤ ਤੁਰੀ ਜਾਂਦੀ ਕੌਮ ਨੂੰ ਇੱਕ ਸਿਮਤ ਤੇ ਵਿਖਾਈਏ, ਸਿੱਧੇ ਰਾਹ ਤੇ ਪਾਈਏ। ਭਲਾ ਜੇ ਰੱਬ ਸਾਡੀ ਇਸ ਇਬਾਦਤ ਨੂੰ ਕਬੂਲ ਕਰ ਲੈ, ਭਲਾ ਜੇ ਸਾਮਰਾਜ ਦੁਆਰਾ ਸਾਜ਼ਿਸ਼ੀ ਤੌਰ ਗੂੰਗੀ ਰੱਖੀ ਗਈ ਧਰਤੀ ਦੀ ਜ਼ੁਬਾਨ ਤੇ ਮਾਨ ਸਮਾਨ ਮੁੜ ਜਾਏ। ਹੀਲੇ ਨਾਲ ਹੀ ਵਸੀਲਾ ਹੈ, ਤੇ ਮੈਂ ਤੇ ਮੇਰੇ ਪੰਜਾਬ ਨੈਸ਼ਨਲ ਮੂਵਮੈਂਟ ਦੇ ਮਾਨਯੋਗ ਵੀਰ ਇਕੱਲੇ ਅਗਲੇ ਮਰਲੇ ਤੈਅ ਨਹੀਂ ਕਰ ਸਕਦੇ। ਸਾਡਾ ਸਾਥ ਦਿਓ, ਤੁਹਾਡੀ ਸਪੋਰਟ ਤੇ ਹੌਸਲਾ ਅਫਜ਼ਾਈ ਜ਼ਰੂਰੀ ਹੈ। ਦਾਖਲੇ ਜਾਂ ਮਜ਼ੀਦ ਕਿਸੇ ਜਾਣਕਾਰੀ ਵਾਸਤੇ ਮੇਰੇ WhatsApp ਨੰਬਰ ਤੇ ਆਪਣੇ ਨਾਂ ਪਤੇ ਨਾਲ ਕਿਸੇ ਵੀ ਵੇਲੇ ਮੈਸੇਜ ਕਰਕੇ ਕਾਲ ਕਰੋ। ਅਵਲ ਆਖਰ ਪੰਜਾਬ, ਜੀਵਨ ਪੰਜਾਬੀ ਲਾਲ।